US State Department's Human Rights Report on India flags curbs on free speech, civil society. Annual report notes lack of accountability for official misconduct persisted at all levels of government. Government harassment of domestic and international human rights organizations and noted a lack of accountability for official misconduct persisted at all levels of government, contributing to widespread impunity. कि भाई उत्थे जो मर्जी कोई करे जदों तक वो ਜਿਹੜੇ ਸਫਰਰ ਨੇ ਉਹ ਘੱਟ ਗਿਣਤੀਆਂ ਨੇ ਜਾਂ ਉਹਨਾਂ ਨੂੰ ਕੋਈ ਜਵਾਬਦੇਹੀ ਨਹੀਂ ਕੀਤੀ ਜਾਂਦੀ। UAPA ਕਾਨੂੰਨ ਦਾ ਵੀ ਇਸ ਰਿਪੋਰਟ ਜ਼ਿਕਰ ਕੀਤਾ ਹੈ ਕਿ ਉਹਦਾ ਸਹਾਰਾ ਲੈ ਕੇ ਉਹ ਜਿਹੜੀ ਹੈ ਇਨਡੈਫੀਨਿਟ ਡਿਟੈਂਸ਼ਨ ਹੋ ਜਾਂਦੀ ਹੈ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਭਾਰਤ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਅਜੇ ਵਾਪਸ ਵਾਸ਼ਿੰਗਟਨ DC ਤੋਂ ਦਿੱਲੀ ਵਾਪਸ ਪਹੁੰਚੇ ਹੀ ਸਨ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋਂ ਭਾਰਤ ਸੰਬੰਧੀ ਹਿਊਮਨ ਰਾਈਟਸ ਰਿਪੋਰਟ ਜਾਰੀ ਕਰ ਦਿੱਤੀ ਗਈ। ਸੋ ਇਸ ਰਿਪੋਰਟ ਵਿੱਚ ਭਾਰਤ ਨੂੰ ਖੂਬ ਰਗੜੇ ਦਿੱਤੇ ਗਏ ਕਿ ਅਮਰੀਕਾ ਭਾਰਤ ਪ੍ਰਤੀ ਸਖਤ ਰਵੱਈਆ ਅਪਣਾਉਣ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਜਿਹੜਾ 2+2 ਡਾਇਲੋਗ ਵਾਸ਼ਿੰਗਟਨ DC ਦੇ ਵਿੱਚ ਹੋਇਆ, ਜਿਹਦੇ 'ਚ ਕਿ ਭਾਰਤ ਦੇ ਡਿਫੈਂਸ ਮਿਨਿਸਟਰ, ਫਾਰਨ ਮਿਨਿਸਟਰ ਔਰ ਅਮਰੀਕਾ ਦੇ ਸੈਕਟਰੀ ਆਫ ਸਟੇਟ ਔਰ ਸੈਕਟਰੀ ਆਫ ਡਿਫੈਂਸ ਉਹਨਾਂ ਨੇ ਹਿੱਸਾ ਲਿਆ। ਔਰ ਉਸ ਤੋਂ ਬਾਅਦ ਜਿਹੜੀ ਜੁਆਇੰਟ ਪ੍ਰੈਸ ਕਾਨਫਰੰਸ ਜਿਹਦੇ 'ਚ ਭਾਰਤ ਦੇ ਦੋਨੋਂ ਮਿਨਿਸਟਰ ਔਰ ਐਂਟੋਨੀ ਬਲਿੰਕਨ ਮੌਜੂਦ ਸੀ, ਉਹਦੇ 'ਚ ਕਿਵੇਂ ਇਹਨਾਂ ਦੇ ਚਿਹਰੇ 'ਤੇ ਹਵਾਈਆਂ ਉੱਡੀਆਂ ਹੋਈਆਂ ਸੀ ਔਰ ਇਸ ਸਾਰੇ 'ਚੋਂ ਕਿਵੇਂ ਈਵਨ ਇਹਨਾਂ ਦੋਨਾਂ ਮਿਨਿਸਟਰਸ ਦੀ ਪ੍ਰੈਜ਼ੈਂਸ ਦੇ ਵਿੱਚ ਸੈਕਟਰੀ ਬਲਿੰਕਨ ਨੇ ਕਿਹਾ ਕਿ ਭਾਰਤ ਦਾ ਜਿਹੜਾ ਹਿਊਮਨ ਰਾਈਟਸ ਰੈਕਰਡ ਹੈ ਉਸ ਦੇ ਉੱਤੇ ਅਸੀਂ ਅੱਖ ਰੱਖੀ ਹੋਈ ਹੈ ਔਰ ਉਹਨਾਂ ਦੇ ਜਿਹੜੇ ਆਫੀਸ਼ੀਅਲਸ ਨੇ ਔਰ ਦੂਸਰੇ ਉਹਨਾਂ ਦੇ ਅਦਾਰੇ ਨੇ ਉਹ ਇਸ ਦੇ ਵਿੱਚ ਮੁਲਵਸ ਹੋ ਰਹੇ ਨੇ ਹਿਊਮਨ ਰਾਈਟਸ ਵਾਇਓਲੇਸ਼ਨ। ਔਰ ਉਹਦੇ 'ਚ ਜ਼ਿਕਰ ਸੀ ਕਿ ਬਹੁਤ ਜਲਦੀ ਜਿਹੜਾ ਸਟੇਟ ਡਿਪਾਰਟਮੈਂਟ ਵੱਲੋਂ ਜਿਹੜੀ ਕੰਟਰੀ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਉਹ ਭਾਰਤ ਬਾਰੇ ਟਿਊਜ਼ਡੇ ਨੂੰ ਜਾਰੀ ਕੀਤੀ ਜਾਏਗੀ। ਮੈਨੂੰ ਲੱਗਦਾ ਸੀ ਵੀ ਸ਼ਾਇਦ ਨੈਕਸਟ ਟਿਊਜ਼ਡੇ ਹੈ, ਪਰ ਅਜੇ ਇਹ ਦੋਨੋਂ ਹੀ ਮਿਨਿਸਟਰ ਜਿਹੜੇ ਨੇ ਉਹ ਦਿੱਲੀ ਲੈਂਡ ਹੀ ਕੀਤੇ, ਇਹ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਸੀ। ਔਰ ਅੱਜ ਜਿਹੜੀ ਇਹ ਰਿਪੋਰਟ ਹੈ ਇੰਡੀਆ ਦੇ ਉੱਤੇ 2021 ਤੇ ਬੇਸਡ ਉਹ ਉਹਨਾਂ ਨੇ ਰਿਲੀਜ਼ ਕੀਤੀ ਹੈ। ਖੂਬ ਰਗੜੇ ਦਿੱਤੇ ਗਏ ਨੇ ਉਸ ਰਿਪੋਰਟ ਦੇ, ਜਿਹੜੇ ਕੁਝ ਹਾਈਲਾਈਟਸ ਨੇ ਉਹਨਾਂ ਨੂੰ ਅਸੀਂ ਡਿਸਕਸ ਕਰਾਂਗੇ। ਪਰ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਇਹ 2+2 ਦਾ ਡਾਇਲੋਗ ਦੀ ਫੇਲਿਅਰ ਯੂਕਰੇਨ ਦੇ ਮੁੱਦੇ ਦੇ ਉੱਤੇ ਹੀ ਨਹੀਂ, ਇਕੱਲਾ ਅਮਰੀਕਾ ਨੇ ਭਾਰਤ ਨੂੰ ਚੰਗੀ ਤਰ੍ਹਾਂ ਜਿਹੜਾ ਜਿਵੇਂ ਕੱਲ੍ਹ ਲਫ਼ਜ਼ ਤੁਸੀਂ ਖੜਕੈਂਤਰੀ ਇਸਤੇਮਾਲ ਕੀਤਾ ਸੀ ਔਰ ਇਹ ਈਵਨ ਭਾਰਤੀ ਮੀਡੀਆ 'ਚ ਵੀ ਨੇ ਤਾਂ ਹੁੰਦਾ ਇਹ ਹੈ ਵੀ ਇੱਥੋਂ ਜੇ ਕੋਈ ਅਜੇ ਚੜ੍ਹੇ ਨਹੀਂ ਹੁੰਦੇ ਜਹਾਜ਼ ਦੇ ਉੱਤੇ ਕਿ ਜੀ ਲੁੱਟ ਲਿਆ, ਮੇਲਾ ਲੁੱਟ ਲਿਆ, ਅਮਰੀਕਾ ਭਾਰਤ ਦੀ ਜੈ ਜੈਕਾਰ ਇਹ ਵੋ, ਇਸ ਵਾਰ ਉਸ ਕਿਸਮ ਦਾ ਕੋਈ ਵੀ ਜਿਹੜਾ ਯੂਫੋਰੀਆ ਉਹ ਨਜ਼ਰ ਨਹੀਂ ਆਇਆ। ਇਸ ਦੇ ਉਲਟ ਰਾਦਰ ਅੱਜ ਜਿਹੜੀ ਮੇਨ ਉਹਨਾਂ ਦੀ ਆਪੋਜੀਸ਼ਨ ਪਾਰਟੀ ਹੈ ਮਹਾਰਾਸ਼ਟਰ 'ਚ NCP, ਉਹਨਾਂ ਦੇ ਇੱਕ ਵੱਡੇ ਲੀਡਰ ਨੇ ਇਹ ਕਿਹਾ ਰਾਜਨਾਥ ਜੈਸ਼ੰਕਰ ਸ਼ੁੱਡ ਹੈਵ ਨੈਗੇਟਿਡ ਬਲਿੰਕਨਸ ਹਿਊਮਨ ਰਾਈਟਸ ਅਬਿਊਜ਼ ਇਨ ਇੰਡੀਆ ਰਿਮਾਰਕ। ਉਹਨਾਂ ਨੇ ਕਿਹਾ ਵੀ ਜਦੋਂ ਬਲਿੰਕਨ ਪ੍ਰੈਸ ਕਾਨਫਰੰਸ ਦੇ ਵਿੱਚ ਇੰਡੀਆ ਨੂੰ ਬਲਾਸਟ ਕਰ ਰਿਹਾ ਸੀ ਕਿ ਉਹਨਾਂ ਨੇ ਕੀਤਾ ਤੇ ਇਹ ਦੋਨੋਂ ਜਿਹੜੇ ਨੇ ਇਹ ਮੌਨ ਬਣ ਕੇ ਚੁੱਪ ਕਰਕੇ ਜਿਹੜਾ ਉਹ ਕਿਉਂ ਬੈਠੇ ਰਹੇ, ਇਹਨਾਂ ਨੇ ਫੌਰਨ ਉਸ ਦੇ ਉੱਤੇ ਕੋਈ ਟਿੱਪਣੀ ਕਿਉਂ ਨਹੀਂ ਕੀਤੀ। ਸੋ ਸਾਡਾ ਜਿਹੜਾ ਜਿਹਨੂੰ ਅਸੀਂ ਕਿਹਾ ਸੀ ਕਿ ਬਈ ਬਾਡੀ ਲੈਂਗੁਏਜ ਆਪਣੇ ਆਪ ਦੇ ਵਿੱਚ ਦੱਸ ਰਹੀ ਹੁੰਦੀ ਹੈ ਕਿ ਭਾਈ ਹੋ ਕੀ ਰਿਹਾ ਤੁਹਾਡੇ ਨਾਲ, ਈਵਨ ਇਸ ਮੁੱਦੇ ਨੂੰ ਭਾਰਤ ਦੀ ਆਪੋਜੀਸ਼ਨ ਨੇ ਵੀ ਇਹ ਭਾਂਪ ਲਿਆ ਕਿ ਵੀ ਇਹ ਹੁਣ ਅਮਰੀਕਾ ਦੀਆਂ ਅੱਖਾਂ ਫਿਰੀਆਂ ਹੋਈਆਂ ਨੇ ਕਿਉਂਕਿ ਜ਼ਾਹਰ ਹੈ ਕਿ ਬਾਈਡਨ ਇਹ ਸਾਰੇ ਯੂਕਰੇਨ ਦੇ ਮੁੱਦੇ ਨੂੰ ਇਵੇਂ ਲੜ ਰਿਹਾ ਲੈ ਕੇ ਜਿਵੇਂ ਉਹਦੀ ਪਰਸਨਲ ਲੜਾਈ ਹੋਈ। ਸੋ ਜਿਵੇਂ ਕੁਝ ਚੀਜ਼ਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਟਰੰਪ ਦੇ ਲਈ ਉਹ ਪਰਸਨਲ ਕਾਈਂਡ ਆਫ ਸੀ ਕਿਉਂਕਿ ਉਸ ਦੇ ਉੱਤੇ ਤੁਸੀਂ ਆਪਣਾ ਸਾਰਾ ਕੈਂਪੇਨ ਖੜਾ ਕੀਤਾ ਹੋਇਆ ਸੀ, ਇਸ ਲਈ ਉਹ ਇਮੀਗ੍ਰੇਸ਼ਨ ਪਾਲਿਸੀ ਹੋਏ, ਕੰਧ ਬਣਾਉਣੀ ਹੋਏ ਮੈਕਸੀਕੋ ਦੇ ਨਾਲ ਜਾਂ ਦੂਜੇ ਇਵੇਂ ਹੀ ਸੀ ਜਿਵੇਂ ਉਹਨੇ ਘਰ ਦੇ ਗਵਾਂਢੀ ਦੇ ਨਾਲ ਝਗੜਾ ਉਹਦਾ ਤਾਂ ਉਹਨੇ ਗਵਾਂਢੀ ਦੇ ਬਰਾਬਰ ਕੰਧ ਬਣਾ ਕੇ ਹੀ ਹਟਣਾ, ਜਿਵੇਂ ਉਹਨੇ ਮੈਕਸੀਕੋ ਔਰ ਕਿਵੇਂ ਉਹ ਮੈਕਸੀਕਨਸ ਨੂੰ ਕ੍ਰਿਮੀਨਲ ਔਰ ਰੇਪਿਸਟ ਔਰ ਇਹ ਉਹ ਲਫ਼ਜ਼ਾਂ ਦੇ ਨਾਲ ਇਸਤੇਮਾਲ ਜਿਹੜਾ ਸੰਬੋਧਨ ਕਰਦਾ ਸੀ। ਸੋ ਇਸੇ ਅੰਦਾਜ਼ ਦੇ ਵਿੱਚ ਯੂਕਰੇਨ ਬਾਈਡਨ ਦਾ ਜਿਹੜਾ ਹੈ ਉਹ ਕਿਉਂਕਿ ਚਾਈਨਾ ਵੀ ਬੈਕ ਬਰਨਰ 'ਤੇ ਚਲਾ ਗਿਆ,
ਬਿਲਕੁਲ ਰਸ਼ੀਆ ਨੂੰ, ਪੁਤਿਨ ਨੂੰ ਔਰ ਵਾਰ ਕ੍ਰਿਮੀਨਲ ਔਰ ਜੈਨੋਸਾਈਡ ਤੱਕ ਗੱਲ ਪਹੁੰਚ ਗਈ। ਤੇ ਇੰਡੀਆ ਜੇ ਹੁਣ ਇਹ ਕਹੇ ਕਿ ਜੀ ਨਹੀਂ ਨਹੀਂ ਅਸੀਂ ਇਸ ਦੇ ਵਿੱਚ ਨਿਊਟਰਲ ਹੈ, ਤੇ ਫਿਰ ਇਹ ਜਿਹਨੂੰ ਇਹਨਾਂ ਦੀ ਐਕਸਪ੍ਰੈਸ਼ਨ ਹੀ ਕਹਿੰਦੀ ਹੈ ਕਿ ਵੀ ਯੂ ਕਾਂਟ ਹੈਵ ਦਾ ਕੇਕ ਐਂਡ ਈਟ ਇਟ ਟੂ, ਕਿ ਵੀ ਇਹ ਨਹੀਂ ਹੈ ਕਿ ਵੀ ਤੁਸੀਂ ਜਿਹੜਾ ਉਹ ਸਾਡੇ 'ਚ ਕਹਿਣਗੇ ਕਿ ਲੈ ਇਹ ਮੰਗਦਾ ਵੀ ਦੋ ਦੋ ਹੈ ਤੇ ਮੰਗਦਾ ਵੀ ਚੋਪੜੀਆਂ ਹੈ, ਔਰ ਜੇ ਤੁਸੀਂ ਚੋਪੜੀਆਂ ਖਾਣੀਆਂ ਨੇ ਫਿਰ ਤੁਹਾਨੂੰ ਚੋਪੜੀਆਂ ਵਾਲੀ ਕਰਤੂਤ ਦਿਖਾਣੀ ਪਏਗੀ ਕਿ ਵੀ ਤੁਸੀਂ ਚੋਪੜੀਆਂ ਦੇ ਹੱਕਦਾਰ ਹੋ। ਸੋ ਇਸ ਸਭ ਦੇ ਚਲਦਿਆਂ ਜਿਹੜਾ ਉੱਥੇ ਜਾ ਕੇ ਹੁਣ, ਕਿਉਂਕਿ ਬਲਿੰਕਨ ਨੇ ਤਾਂ ਪ੍ਰੈਸ ਕਾਨਫਰੰਸ ਕਿਹਾ, ਲੇਕਿਨ ਹੁਣ ਪਹਿਲੀ ਪ੍ਰੈਸ ਕਾਨਫਰੰਸ ਐਸ ਜੈ ਸ਼ੰਕਰ ਆਪਣੀ ਸਫਾਈ ਦੇ ਰਿਹਾ ਹੈ। ਹਿਊਮਨ ਰਾਈਟਸ ਇਨ ਇੰਡੀਆ ਨਾਟ ਡਿਸਕਸਡ ਐਟ 2+2 ਮੀਟਿੰਗ ਜੈ ਸ਼ੰਕਰ। ਉਹਨਾਂ ਨੇ ਕਿਹਾ ਕਿ ਵੀ ਇਹ ਸਾਡੇ ਜਦੋਂ ਅਸੀਂ 2+2 ਮੀਟਿੰਗ ਕੀਤੀ ਉਹਦੇ 'ਚ ਤਾਂ ਹਿਊਮਨ ਰਾਈਟ ਦਾ ਇਸ਼ੂ ਆਇਆ ਹੀ ਨਹੀਂ। ਵੀ ਜੇ ਆਇਆ ਨਹੀਂ ਤੇ ਜੇ ਪ੍ਰੈਸ ਕਾਨਫਰੰਸ ਐਂਟਨੀ ਬਲਿੰਕਨ ਤੁਹਾਨੂੰ ਕਹਿ ਰਿਹਾ ਹੈ ਤੇ ਫਿਰ ਘੱਟੋ ਘੱਟ ਇੰਨੀ ਕੁ ਤਾਂ ਹਿੰਮਤ ਦਿਖਾਓ। ਜੇ ਤੁਸੀਂ ਆਪਣੇ ਆਪ ਨੂੰ ਬਈ ਇੱਕ ਸੋਵਰਨ ਔਰ ਇੰਡੀਪੈਂਡੈਂਟ ਔਰ ਫਲਾਣਾ ਕਹਿੰਦੇ ਉਦੋਂ ਤੁਸੀਂ ਮੂੰਹ 'ਚ ਘੂਣੀਆਂ ਪਾ ਲਈਆਂ। ਫਿਰ ਜਿਹੜੀ ਹੈ ਇਹ ਯੂਕਰੇਨ ਦਾ ਇਹ ਮੰਨ ਗਿਆ ਐਸ ਜੈ ਸ਼ੰਕਰ, ਯੂਕਰੇਨ ਇਹ ਮੇਜਰ ਥੀਮ ਆਫ ਜੈ ਸ਼ੰਕਰਸ ਵਿਜ਼ਿਟ ਟੂ ਵਾਸ਼ਿੰਗਟਨ, ਔਰ ਇਹ ਉਹਨਾਂ ਦਾ ਬਿਲਕੁਲ ਫੋਕਸ ਇਸੇ 'ਤੇ ਹੀ ਸੀ। ਔਰ ਜ਼ਾਹਰ ਹੈ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਭਾਰਤ ਕਿੰਨਾ ਕੁ ਜਿਹੜਾ ਹੈ ਉਹ ਰਸ਼ੀਆ ਦੇ ਨਾਲ ਖਲੋਣ ਦੀ ਹਿੰਮਤ ਦਿਖਾਏਗਾ, ਕਿਉਂਕਿ ਅਲਟੀਮੇਟਲੀ ਅਮਰੀਕਨਾਂ ਦਾ ਇੱਕ ਸਟਾਈਲ, ਜਿਹੜੀ ਇਹਨਾਂ ਦੀ ਫੋਰਨ ਪਾਲਿਸੀ ਬਹੁਤ ਵਾਰੀ ਉਹ ਟੈਕਸਾਸ ਦੇ ਵਿੱਚ ਜਿਹਨੂੰ ਕਾਊਬॉय ਮੈਂਟੈਲਿਟੀ ਕਹਿੰਦੇ ਨੇ ਉਸ ਵਾਂਗ ਵੀ ਹੁੰਦੀ ਹੈ। ਪਹਿਲਾਂ ਬਿਲਡ ਕਰਦੇ ਰਹਿੰਦੇ ਨੇ ਔਰ ਉਹਦੇ ਲਈ ਕਿੰਨੀਆਂ ਹੀ ਉਦਾਹਰਨਾਂ ਨੇ, ਭਾਵੇਂ ਉਹਨੂੰ ਜਿਹੜੇ ਇੱਕ ਹੋਰ ਕਲਾਸ ਤੋਂ ਉਹਨੂੰ ਕਹਿੰਦੇ ਆ ਵੀ ਅਮਰੀਕਨ ਪਾਲਿਸੀ ਯੂਜ਼ ਐਂਡ ਡੰਪ ਹੈ, ਪਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ। ਵੈਸੇ ਤਾਂ ਹਰ ਇੱਕ ਦਾ ਆਪਣਾ ਇੰਟਰਸਟ ਹੀ ਹੁੰਦਾ ਹੈ ਕਿ ਉਹਨੇ ਕਿਹਨੂੰ ਕਿੱਥੇ ਵਰਤ ਕੇ ਸੁੱਟਣਾ। ਅੱਜ ਪਾਕਿਸਤਾਨ ਦੇ ਹਵਾਲੇ ਨਾਲ ਵੀ ਇਹ ਡਿਬੇਟ ਚੱਲ ਰਹੀ ਹੈ, ਪਰ ਜੇ ਅਸੀਂ ਪਿਛਲੇ ਪੀਰੀਅਡ 'ਚ ਦੇਖੀਏ ਕਿ ਜਿਨ੍ਹਾਂ ਨੂੰ ਬਾਅਦ 'ਚ ਅਮਰੀਕਾ ਨੇ ਹੀ ਭੰਨਿਆ ਉਹ ਸਭ ਤੋਂ ਜ਼ਿਆਦਾ ਕਦੇ ਇਹਨਾਂ ਦੇ ਡਾਰਲਿੰਗ ਸੀ, ਚਹੇਤੇ ਸੀ, ਉਹ ਭਾਵੇਂ ਗਦਾਫੀ ਹੋਏ ਲੀਬੀਆ ਦੇ ਵਿੱਚ ਜਾਂ ਸਦਾਮ ਹੁਸੈਨ ਹੋਏ ਇਰਾਕ ਦੇ ਵਿੱਚ, ਈਵਨ ਸ਼ਾਹ ਆਫ ਈਰਾਨ ਜਦੋਂ ਉਹ ਮੁਸੀਬਤ 'ਚ ਹੋਇਆ, ਈਵਨ ਅਮਰੀਕਾ 'ਚ ਟ੍ਰੀਟਮੈਂਟ ਲਈ ਵੀ ਨਹੀਂ ਉਹਨੂੰ ਰੁਕਣ ਦਿੱਤਾ ਗਿਆ। ਉਹਦੀ ਕਬਰ ਅੱਜ ਵੀ ਇਜਿਪਟ ਦੇ ਵਿੱਚ ਬਣੀ ਹੋਈ ਹੈ ਜਾ ਕੇ। ਔਰ ਇਸੇ ਤੇ ਅੰਦਾਜ਼ ਦੇ ਵਿੱਚ ਜੇ ਅਸੀਂ ਕਰੰਟ ਪੀਰੀਅਡ 'ਚ ਇਹ ਦੇਖਣਾ ਹੋਏ ਕਿ ਈਵਨ ਕਿਵੇਂ ਹਰ ਇੱਕ ਨੂੰ ਜਿਹੜਾ ਇਹਨਾਂ ਦੇ ਨਾਲ ਜਿਸ ਨੇ ਵਿਗਾੜਿਆ, ਔਰ ਪਹਿਲਾਂ ਔਰ ਭਾਰਤ ਤਾਂ ਉਹਨਾਂ ਨੇ ਅਮਰੀਕਾ ਨੇ ਉਹਨੂੰ ਕਾਫੀ ਅੱਗੇ ਤੱਕ ਜਾ ਕੇ ਆਪਣਾ ਪਾਰਟਨਰ, ਸਟ੍ਰੈਟੇਜਿਕ ਪਾਰਟਨਰ, ਔਰ ਉਹ ਸਾਰੇ ਇੰਡੋ US ਨਿਊਕਲੀਅਰ ਡੀਲ ਜਿਹਦੇ ਥੱਲੇ ਜਿਹੜਾ ਨਿਊਕਲੀਅਰ ਸਪਲਾਇਰ ਗਰੁੱਪ ਤੋਂ ਕਿਵੇਂ ਜੂਨੀਅਰ ਬੁਸ਼ ਨੇ ਚੀਨ ਦਾ ਤਰਲਾ ਕਰਕੇ ਔਰ ਸਕੈਂਡੀਨੇਵੀਅਨ ਕੰਟਰੀਜ਼ ਦਾ ਉਹਨੂੰ ਇੰਡੀਆ ਨੂੰ ਐਗਜ਼ੈਂਪਸ਼ਨ ਲੈ ਕੇ ਦਿੱਤੀ, ਔਰ ਇਹ ਇੰਡੀਆ ਉਹ ਸਭ ਕੁਝ ਖਾ ਪੀ ਕੇ ਇਹ ਕਹਿ ਕੇ ਜੀ ਨਹੀਂ ਨਹੀਂ ਅਸੀਂ ਤਾਂ ਉਧਰ ਖੜੋਤੇ ਹਾਂ। ਔਰ ਇਹ ਸਾਨੂੰ ਲੱਗਦਾ ਹੈ ਕਿ ਵੀ ਇਹਨਾਂ ਦਾ ਡੀ-ਡੇ ਜਿਹਨੂੰ ਕਹਿੰਦੇ ਨੇ ਉਹ ਆ ਗਿਆ। ਔਰ ਇਹ ਜਦੋਂ ਇਹ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਦਾ ਮੈਂ ਜ਼ਿਕਰ ਕਰ ਰਿਹਾ, ਤੇ ਜ਼ਾਹਰ ਹੈ ਵੀ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਅਮਰੀਕਾ ਨੇ ਜਿਸ ਦੇ ਨਾਲ ਤਾਂ ਹਿੱਤ ਇਹਨਾਂ ਦੇ ਜੁੜੇ ਹੋਏ ਸੀ, ਉਹ ਅਦਰਵਾਈਜ਼ ਵਿਦਨ ਕੰਟਰੀ ਕੀ ਕਰ ਰਿਹਾ ਉਦੋਂ ਅੱਖਾਂ ਮੂੰਹ ਲੈਂਦੇ ਨੇ। ਹੁਣ ਸਾਊਦੀ ਅਰੇਬੀਆ ਹੋਏ ਜਾਂ UAE ਹੋਏ, ਜਿਹੜੇ ਕੱਲ੍ਹ ਤੱਕ ਬੈਸਟ ਪਾਰਟਨਰ ਸੀ, ਅੱਜ ਵੱਖਰੀ ਗੱਲ ਹੈ ਕਿ UAE ਜਾਂ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਬਾਈਡਨ ਦਾ ਫੋਨ ਨਾ ਚੁੱਕਣ, ਲੇਕਿਨ ਉੱਥੇ ਕਿਹੜੇ ਹਿਊਮਨ ਰਾਈਟਸ ਆ ਦੂਸਰਿਆਂ ਦੇ ਉੱਤੇ ਜਿਹੜਾ ਅਮਰੀਕਾ ਨੇ ਕਦੇ ਖੁੱਲ੍ਹ ਕੇ ਸਾਊਦੀ ਅਰੇਬੀਆ ਦੇ ਸੈਂਕਸ਼ਨਸ ਲਾਈਆਂ ਜਾਂ ਪਾਬੰਦੀਆਂ ਲਾਈਆਂ। ਸੋ ਜਿਹਨੂੰ ਇਹਨਾਂ ਨੇ ਕੁੱਟਣਾ ਹੁੰਦਾ ਹੈ ਉਦੋਂ ਇਹ ਫਿਰ ਹਿਊਮਨ ਰਾਈਟਸ ਦੇ ਇਸ਼ੂ ਨੂੰ ਪੂਰੀ ਤਰ੍ਹਾਂ ਉਭਾਰਦੇ ਨੇ। ਉਹ ਕਿਊਬਾ ਹੋਏ, ਉਹ ਲੀਬੀਆ ਹੋਏ, ਉਹ ਈਰਾਨ ਹੋਏ। ਔਰ ਇਸ ਤਰ੍ਹਾਂ ਲੱਗਦਾ ਹੈ ਕਿਉਂਕਿ ਬਲਿੰਕਨ ਦਾ ਦੋਨਾਂ ਮਿਨਿਸਟਰਸ ਦੀ ਪ੍ਰੈਜ਼ੈਂਸ 'ਚ ਕਹਿਣਾ ਔਰ ਇੱਕਦਮ ਬਾਅਦ ਜਿਹੜੀ ਹੈ ਸਟੇਟ ਡਿਪਾਰਟਮੈਂਟ ਦੀ ਇਹ ਰਿਪੋਰਟ ਆ ਜਾਣਾ, ਜੇ ਤੁਸੀਂ ਟਾਈਮਿੰਗ ਦੇਖੋਗੇ ਤੇ ਭਾਰਤ ਨੂੰ ਉਹਨਾਂ ਨੇ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਭਾਈ ਤੁਹਾਡੇ ਖਿਲਾਫ ਕਾਰਵਾਈ ਦੇ ਲਈ ਸਾਡੇ ਕੋਲ ਇਨਫ ਮਟੀਰੀਅਲ ਹੈ। ਹੁਣ ਅਸੀਂ ਇਸ ਰਿਪੋਰਟ ਦਾ ਜ਼ਿਕਰ ਕਰਦੇ ਔਰ ਉਹਨਾਂ ਦੇ ਭਾਰਤ ਦੇ ਆਪਣੇ ਮੀਡੀਆ ਨੇ ਇਸ ਰਿਪੋਰਟ ਦੇ ਹਵਾਲੇ ਨਾਲ ਖਾਸ ਤੌਰ 'ਤੇ ਦਾ ਹਿੰਦੂ ਅਖਬਾਰ ਨੇ ਜਿਹੜਾ ਟਾਈਟਲ ਦਿੱਤਾ ਹੈ US ਸਟੇਟ ਡਿਪਾਰਟਮੈਂਟਸ ਹਿਊਮਨ ਰਾਈਟਸ ਰਿਪੋਰਟ ਔਨ ਇੰਡੀਆ ਫਲੈਗਸ ਕਰਬਸ ਔਨ ਫ੍ਰੀ ਸਪੀਚ ਸਿਵਲ ਸੁਸਾਇਟੀ, ਕਿ ਭਾਈ ਆਜ਼ਾਦਾਨਾ ਐਕਸਪ੍ਰੈਸ਼ਨ ਔਰ ਸਿਵਲ ਸੁਸਾਇਟੀ ਦਾ ਕਿਵੇਂ ਪਾਬੰਦੀਆਂ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਐਨੂਅਲ ਰਿਪੋਰਟ ਨੋਟਸ lack of accountability for official misconduct
persisted at all levels of government ਕਿ ਇਹ ਜਿਹੜਾ ਮਿਸਕੰਡਕਟ ਹੈ ਔਰ ਜਿਹੜੀ ਵਾਇਲੇਸ਼ਨ ਹੈ ਉਹ ਇੱਕ ਲੈਵਲ ਤੇ ਨਹੀਂ ਹੈ, all forms of government ਹੈ। ਔਰ ਇਹ ਰਿਪੋਰਟ 2021 ਹਿਊਮਨ ਰਾਈਟਸ ਰਿਪੋਰਟ ਔਨ ਇੰਡੀਆ ਸਟੇਟ ਡਿਪਾਰਟਮੈਂਟ ਜਿਹੜੀ ਹੈ ਇਸ ਨੂੰ ਤਿਆਰ ਕਰਦਾ ਹੈ। ਉਸ ਦੇ ਲਈ ਜਿਹੜੇ ਇਹਨਾਂ ਦੇ ਸਾਧਨ ਨੇ, ਆਪਣੀ ਐਮਬੈਸੀ ਵੀ, ਹਿਊਮਨ ਰਾਈਟਸ ਗਰੁੱਪਸ ਵੀ, ਔਰ ਇਸ ਤੋਂ ਇਲਾਵਾ ਉਹਨਾਂ ਦੀਆਂ ਇੰਟੈਲੀਜੈਂਸ ਰਿਪੋਰਟਸ ਵੀ, ਔਰ ਜ਼ਾਹਰ ਹੈ ਕਿ ਮੀਡੀਆ ਦੇ ਵਿੱਚ ਕੀ ਛਪਦਾ ਹੈ ਉਸ ਨੂੰ ਵੀ ਜਿਹੜਾ ਹੈ ਉਹ ਉਹਨਾਂ ਨੇ ਕਿਹਾ। ਔਰ ਬਿਗਨਿੰਗ ਹੀ ਇਹ ਹੈ ਕਿ ਵੀ ਉਹਨਾਂ ਨੇ ਭਾਰਤ ਬਾਰੇ ਕਿਹਾ ਵੀ ਉੱਥੇ ਆਰਬਿਟਰੀ ਅਰੈਸਟ ਐਂਡ ਡਿਟੈਂਸ਼ਨ, ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਵਾਇਲੈਂਸ ਅਗੇਂਸਟ ਰਿਲੀਜੀਅਸ ਮਾਈਨੋਰਿਟੀਜ਼, curbs on free expressions and media, including unjustified prosecution of journalists। ਔਰ ਇਹ ਹੁਣ ਇਸ ਵਿੱਚ ਸਾਰੇ ਹੀ ਜਿਹੜੇ ਸ਼ੋਬੇ ਨੇ ਉਹਦੇ 'ਚ ਭਾਰਤ ਜਿਹੜਾ ਉਹ ਵਾਇਲੇਟ ਕਰ ਰਿਹਾ ਹੈ। ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਝੂਠੇ ਪੁਲਿਸ ਮੁਕਾਬਲੇ ਵੀ ਬਣਾ ਰਿਹਾ ਹੈ। ਉਹ ਰਿਲੀਜੀਅਸ ਮਾਈਨੋਰਿਟੀਜ਼, ਮੁਸਲਮਾਨ, ਈਸਾਈ, ਸਿੱਖ, ਉਹਨਾਂ ਦੇ ਖਿਲਾਫ ਵੀ ਜਿਹੜਾ ਹੈ ਉਹ ਜਿਹੜੀਆਂ ਨੇ ਹਰਕਤਾਂ ਹੋ ਰਹੀਆਂ ਨੇ। ਫ੍ਰੀ ਐਕਸਪ੍ਰੈਸ਼ਨ ਮੀਡੀਆ, ਜਰਨਲਿਸਟਾਂ ਨੂੰ ਵੀ ਕਿਵੇਂ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ, ਔਰ ਜਿਹੜੀ ਹੈ ਜਰਨਲਿਸਟਾਂ ਨੂੰ ਦੇ ਨਾਲ ਈਵਨ NGOs ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਓਵਰਟਲੀ ਰੈਸਟ੍ਰਿਕਟਿਵ ਲਾਜ਼ ਔਨ ਫੰਡਿੰਗ ਆਫ NGOs ਐਂਡ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਐਂਡ ਗਵਰਨਮੈਂਟ ਹਰਾਸਮੈਂਟ ਆਫ ਡੋਮੈਸਟਿਕ ਐਂਡ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਐਂਡ ਨੋਟਿਡ ਏ ਲੈਕ ਆਫ ਅਕਾਊਂਟੇਬਿਲਿਟੀ ਫਾਰ ਅਫੀਸ਼ੀਅਲ ਮਿਸਕੰਡਕਟ persisted at all levels of government, contributing to widespread impunity। ਕਿ ਭਾਈ ਉੱਥੇ ਜੋ ਮਰਜ਼ੀ ਕੋਈ ਕਰੇ, ਜਦੋਂ ਤੱਕ ਉਹ ਜਿਹੜੇ ਸਫਰਰ ਨੇ ਉਹ ਘੱਟ ਗਿਣਤੀਆਂ ਨੇ ਜਾਂ ਉਹਨਾਂ ਨੂੰ ਕੋਈ ਜਵਾਬਦੇਹੀ ਨਹੀਂ ਕੀਤੀ ਜਾਂਦੀ। ਔਰ ਫਿਰ ਜਿਹੜਾ ਉਹਨਾਂ ਨੇ, ਔਰ ਇਹ ਰਿਪੋਰਟ ਵੀ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਨੇ ਰਿਲੀਜ਼ ਕੀਤੀ ਹੈ ਔਰ ਉਹਨੇ ਇਹ US ਕਾਂਗਰਸ ਨੂੰ ਦਿੱਤੀ, ਕਿਉਂਕਿ ਇਸ ਰਿਪੋਰਟ ਤੇ ਬੇਸ ਫਿਰ ਕਾਂਗਰਸ ਜਿਹੜੀ ਹੈ ਜੇ ਤੇ ਕੋਈ ਸੈਂਕਸ਼ਨਸ ਲਾਣੀਆਂ ਨੇ, ਆਰਥਿਕ ਪਾਬੰਦੀਆਂ ਲਾਣੀਆਂ, ਉਹਦੀ ਜਿਹੜੀ ਗਰਾਊਂਡ ਹੁੰਦੀ ਹੈ ਇਹ ਰਿਪੋਰਟ ਹੁੰਦੀ ਹੈ। ਔਰ ਇਹ ਉਹਦੇ 'ਚ ਉਹਨਾਂ ਨੇ ਇਹ ਇਸ ਰਿਪੋਰਟ ਦੇ ਵਿੱਚ ਕਿਹਾ ਕਿ ਇੰਡੀਅਨ ਲਾਅ ਪ੍ਰੋਹਿਬਿਟਸ ਆਰਬਿਟਰੀ ਅਰੈਸਟ ਐਂਡ ਡਿਟੈਂਸ਼ਨ ਬਟ ਬੋਥ ਅਕਰ ਡਿਊਰਿੰਗ ਦਾ ਈਅਰ, ਕਿ ਕਾਨੂੰਨ ਮੁਤਾਬਕ ਨਾ ਤੁਸੀਂ ਕਿਸੇ ਨੂੰ ਇਵੇਂ ਫੜ ਸਕਦੇ ਹੋ ਨਾ, ਪਰ ਇਹ ਉੱਥੇ ਭਾਰਤ ਦੇ ਵਿੱਚ ਹੋ ਰਿਹਾ ਇਹਦੇ ਬਾਵਜੂਦ ਕਿ ਕਾਨੂੰਨ ਕੁਛ ਕਹਿੰਦਾ ਹੈ ਔਰ ਇਹ ਜਿਹੜੇ ਨੇ ਕੁਛ ਕਰ ਰਹੇ ਨੇ। ਔਰ ਉਹਦੇ ਥੱਲੇ ਪੁਲਿਸ ਯੂਜ਼ਿੰਗ ਸਪੈਸ਼ਲ ਸਿਕਿਉਰਿਟੀ ਲਾਜ਼ ਟੂ ਪੋਸਟਪੋਨ ਜੁਡੀਸ਼ੀਅਲ ਰਿਵਿਊਜ਼ ਆਫ ਅਰੈਸਟ, ਕਿ ਜਦੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ, ਉਹ ਹੁਣ ਜਿਵੇਂ UAPA ਕਾਨੂੰਨ ਦਾ ਵੀ ਇਸ ਰਿਪੋਰਟ ਜ਼ਿਕਰ ਕੀਤਾ ਹੈ ਕਿ ਉਹਦਾ ਸਹਾਰਾ ਲੈ ਕੇ ਉਹ ਜਿਹੜੀ ਹੈ ਇਨਡੈਫੀਨਿਟ ਡਿਟੈਂਸ਼ਨ ਹੋ ਜਾਂਦੀ ਹੈ। ਔਰ ਫਿਰ ਉਹਦੇ 'ਚ ਉਹਨਾਂ ਨੇ ਈਵਨ ਨਾ ਕੇਸ ਦਿੱਤੇ ਨੇ ਵੀ ਕਿਹਦੇ 'ਚ ਕੀ ਕੀਤਾ। ਉਹਦੇ 'ਚ ਦਿਸ਼ਾ ਰਾਵੀ ਦਾ ਜ਼ਿਕਰ ਹੈ। ਇਹ ਯਾਦ ਹੋਏਗਾ ਕਿ ਭਾਈ ਜਦੋਂ ਫਾਰਮਰ ਮੂਵਮੈਂਟ ਚੱਲ ਰਹੀ ਸੀ ਤੇ ਇਸ ਐਨਵਾਇਰਨਮੈਂਟਲਿਸਟ ਬੱਚੀ ਨੂੰ ਕਰਨਾਟਕਾ ਤੋਂ ਲਿਆ ਕੇ ਦਿੱਲੀ 16 ਸਾਲ ਦੀ ਬੱਚੀ ਕਿਵੇਂ ਉਸ ਦੇ ਨਾਲ ਬਿਹੇਵ ਕੀਤਾ ਗਿਆ, ਸੋ ਉਹਦਾ ਉਹਨਾਂ ਨੇ ਜ਼ਿਕਰ ਕੀਤਾ ਫਰਵਰੀ 2021 'ਚ। ਫਿਰ ਇਸੇ ਤਰ੍ਹਾਂ ਹਿਊਮਨ ਰਾਈਟ ਐਕਟਿਵਿਸਟ ਹਿਡਮੇ ਮਾਰਕਮ ਔਰ ਤੇ ਜੰਮੂ ਕਸ਼ਮੀਰ ਦੀ ਚੀਫ ਮਿਨਿਸਟਰ ਮਹਿਬੂਬਾ ਮੁਫਤੀ, ਜਿਹਨੂੰ ਬਾਰ-ਬਾਰ ਜਿਹੜਾ ਉਹ ਡਿਟੈਂਸ਼ਨ ਹਾਊਸ ਅਰੈਸਟ ਰੱਖਿਆ ਜਾ ਰਿਹਾ, ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ। ਫਿਰ ਉਹਨਾਂ ਨੇ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ UAPA ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਜਿਹੜੀ ਹੈ ਇਹਦੇ ਥੱਲੇ ਕਿੰਨਿਆਂ ਨੂੰ ਹੀ ਸਿਟੀਜ਼ਨਸ ਨੂੰ ਡਿਟੇਨ ਕੀਤਾ ਜਾ ਰਿਹਾ। ਭੀਮਾ ਕੋਰੇਗਾਂਵ ਕੇਸ ਜਿਹਦੇ 'ਚ ਕਿ 15 ਬੰਦਿਆਂ ਨੂੰ ਇਸ ਦੇ ਥੱਲੇ ਜਿਹੜਾ ਫੜਿਆ ਗਿਆ ਜਿਨ੍ਹਾਂ ਦੀਆਂ ਜ਼ਮਾਨਤਾਂ ਵੀ ਨਹੀਂ ਹੋਈਆਂ, ਔਰ ਉਹਨਾਂ ਦੇ ਵਿੱਚ 81 ਸਾਲ ਦੇ ਜਿਹੜੇ ਵਾਰਾ ਰਾਓ ਤੇ ਜੈਸੁਟ ਸਤਾਨ ਸਵਾਮੀ ਜਿਹੜਾ ਬਾਅਦ ਦੇ ਵਿੱਚ ਕਸਟਡੀ ਦੇ ਵਿੱਚ ਹੀ ਜੇਲ੍ਹ ਦੇ ਵਿੱਚ ਮਰ ਗਿਆ। ਇਹ ਭੀਮਾ ਕੋਰੇਗਾਂਵ ਕੇਸ ਦਾ ਜ਼ਿਕਰ ਵੀ ਇਸ ਰਿਪੋਰਟ ਦੇ ਵਿੱਚ ਹੈ। ਫਿਰ ਜਰਨਲਿਸਟ ਨੂੰ ਕਿਵੇਂ ਟਾਰਗੇਟ ਕੀਤਾ ਜਾ ਰਿਹਾ, ਪੈਗਾਸਸ ਜਿਹੜੀ ਇਜ਼ਰਾਈਲ ਦੀ ਜਿਹੜੀ ਹੈ ਉਹਨਾਂ ਦੀ ਖੁਫੀਆ ਏਜੰਸੀ ਤੋਂ ਖਰੀਦਿਆ ਗਿਆ ਸਪਾਈਵੇਅਰ, ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਵੀ ਪਤਾ ਨਹੀਂ ਕਿੱਥੇ ਜਾਂਦੀਆਂ ਨੇ ਰਿਪੋਰਟਾਂ ਇਹਨਾਂ ਦੀਆਂ, ਕਿਉਂਕਿ ਜਦੋਂ ਕਿਸੇ ਖਬਰ ਨੂੰ ਹਾਊ ਪਰੇ ਕਰਨਾ ਫਿਰ ਕਹਿ ਦਿਓ ਜੀ ਕਮੇਟੀ ਬਣਾਤੀ ਇਹ ਹੋਏਗਾ, ਪਰ ਇਸ ਰਿਪੋਰਟ 'ਚ ਪੈਗਾਸਸ ਦਾ ਜ਼ਿਕਰ ਹੈ ਕਿ ਵੀ ਕਿਵੇਂ ਟੈਕਨੋਲੋਜੀ ਨੂੰ ਇਸਤੇਮਾਲ ਕੀਤਾ ਜਾ ਰਿਹਾ ਅਨਲਾਫੁਲੀ ਜਰਨਲਿਸਟ ਦੇ ਉੱਤੇ ਸਰਵੇਲੈਂਸ ਦੇ ਲਈ, ਔਰ ਇਸ ਤਰੀਕੇ ਨਾਲ ਜਰਨਲਿਸਟ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ। ਫਿਰ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਕੀ ਕਰਬ ਨੇ, ਉਹਨਾਂ ਦਾ ਇਹ ਕਹਿਣਾ ਕਿ instances in which the government or actors considered close to the government allegedly pressured or harassed media outlets critical of government including through online trolling। ਹੁਣ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਇਹਨਾਂ ਦੇ ਬਿਠਾਇਆ ਹੋਏ ਨੇ ਪੇਡ ਲੋਕ ਟ੍ਰੋਲਿੰਗ ਦੇ ਲਈ, ਇਹ
ਸਟੇਟ ਡਿਪਾਰਟਮੈਂਟ ਦੀ ਰਿਪੋਰਟ ਇਨ ਇੰਡੀਆ ਕਹਿ ਰਹੀ ਹੈ ਕਿ ਕਨਸਟੈਂਟ ਟ੍ਰੋਲਿੰਗ, ਹਰਾਸਮੈਂਟ, ਔਰ ਇਸ ਦੇ ਨਾਲ ਫਿਰ ਉਹਦੇ 'ਚ ਵੀ ਉਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਕਿਵੇਂ ਮੱਧ ਪ੍ਰਦੇਸ਼ ਪੁਲਿਸ ਨੇ ਸਟੈਂਡ ਅਪ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਗ੍ਰਿਫਤਾਰ ਕਰ ਲਿਆ, ਕਹਿ ਕੇ ਜੀ ਉਹ ਜਿਹੜਾ ਜੋਕ ਸੁਣਾਉਂਦਾ ਉਹ ਰਿਲੀਜੀਅਸ ਸੈਂਟੀਮੈਂਟ ਹਰਟ ਹੁੰਦੇ ਨੇ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ 1 ਫਰਵਰੀ 2021 ਨੂੰ ਗਵਰਨਮੈਂਟ ਨੇ ਆਰਡਰ ਕਰਕੇ ਟਵਿੱਟਰ ਅਕਾਊਂਟ ਵੀ ਜਿਹੜੇ ਨੇ ਉਹਨਾਂ ਜਰਨਲਿਸਟਾਂ ਦੇ ਬਲੌਕ ਕਰਵਾਏ ਜਿਹੜੇ ਫਾਰਮ ਲਾਜ਼ ਦੇ ਉੱਤੇ ਸਿੰਪਥੀ ਰੱਖਦੇ ਸੀ ਫਾਰਮਰਸ ਦੇ ਨਾਲ। ਇਸ ਦੇ ਨਾਲ ਉਹਨਾਂ ਨੇ ਜਿਹੜਾ ਬਾਕੀ ਕੇਸਿਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਵੇਂ ਜਿਹੜੀ ਬੀਜੇਪੀ ਪਾਰਟੀ ਹੈ ਉਹ ਐਡਵੋਕੇਟ ਕਰਦੀ ਹੈ ਕਾਊ ਡੋਂਗ ਔਰ ਕਾਊ ਯੂਰੀਨ ਨੂੰ ਕਿਉਰ ਫਾਰ ਕੋਵਿਡ-19, ਪਰ ਜੇ ਇਸ ਦੇ ਉੱਤੇ ਕਿਸੇ ਨੇ ਤਨਕੀਦ ਕੀਤੀ ਜਿਵੇਂ ਜਾਰਜ ਪੋਨੀਆ ਕੈਥੋਲਿਕ ਪ੍ਰੀਸਟ ਔਰ ਦੂਸਰਿਆਂ ਦਾ, ਉਹਨਾਂ ਨੂੰ ਹੇਟ ਸਪੀਚ ਦੇ ਵਿੱਚ ਫੜ ਕੇ ਅੰਦਰ ਦਿੱਤਾ ਗਿਆ। ਕਸ਼ਮੀਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਕਿਵੇਂ ਕਸ਼ਮੀਰੀ ਐਕੈਡੈਮਿਸ਼ੀਅਨਸ ਜਿਹੜੇ ਇੰਟਰਨੈਸ਼ਨਲੀ ਟਰੈਵਲ ਕਰਦੇ ਨੇ ਉਹਨਾਂ ਨੂੰ ਜਿਹੜਾ ਉਹ ਮੁਲਕ ਛੱਡਣ ਨਹੀਂ ਦਿੱਤਾ ਜਾ ਰਿਹਾ। ਔਰ ਇਹਦੇ 'ਚ ਖਾਸ ਤੌਰ 'ਤੇ ਮੱਧ ਪ੍ਰਦੇਸ਼ ਪੁਲਿਸ ਨੇ ਜਿਵੇਂ ਡਾਕਟਰ ਹਰੀ ਸਿੰਘ ਗੌਰ ਯੂਨੀਵਰਸਿਟੀ ਦੇ ਵਿੱਚ ਉਹ ਇੱਕ ਸੈਮੀਨਾਰ ਕਰਵਾਉਣਾ ਚਾਹੁੰਦੇ ਸੀ, ਕਲਚਰ ਐਂਡ ਲਿੰਗੁਇਸਟਿਕ ਹਰਡਲਸ ਇਨ ਦਾ ਅਚੀਵਮੈਂਟ ਆਫ ਸਾਇੰਟੀਫਿਕ ਟੈਂਪਰ। ਹੁਣ ਇਹ ਝੂਠ ਕਿ ਗੋਆ ਤੇ ਮੂਤਰ ਤੇ ਇਹ ਲੋਕਾਂ ਨੂੰ ਖਵਾ ਰਹੇ ਨੇ ਕਿ ਕੈਂਸਰ ਠੀਕ ਹੁੰਦਾ। ਸੋ ਇਹ ਸੈਮੀਨਾਰ ਦਾ ਟੌਪਿਕ ਹੀ ਇਹ ਸੀ ਕਿ ਵੀ ਇਹ ਜਿਹੜਾ ਸੋ ਕਾਲਡ ਕਲਚਰ ਦੇ ਨਾਂ ਥੱਲੇ ਇੱਕ ਹਰਡਲ ਬਣ ਗਏ ਨੇ, ਸਾਇੰਟੀਫਿਕ ਤਾਂ ਟੈਂਪਰ ਹੀ ਨਹੀਂ ਡਿਵੈਲਪ ਹੋਣ ਦਿੰਦੇ। ਔਰ ਇਸ ਰਿਪੋਰਟ ਦੇ ਮੁਤਾਬਕ ਮੱਧ ਪ੍ਰਦੇਸ਼ ਸਰਕਾਰ ਨੇ ਪ੍ਰੈਸ਼ਰ ਪਾ ਕੇ ਉਸ ਸਾਰੇ ਨੂੰ ਜਿਹੜਾ ਉਹ ਕੈਂਸਲ ਕਰਵਾਇਆ। ਔਰ ਜਿਹੜਾ ਈਵਨ ਉਹਨਾਂ ਨੇ ਕਿਹਾ ਕਿ ਫਰੀडम ਆਫ ਐਸੋਸੀਏਸ਼ਨ ਦੇ ਥੱਲੇ ਅੱਜ ਐਮਨੈਸਟੀ ਇੰਟਰਨੈਸ਼ਨਲ ਦੇ ਅਕਾਊਂਟ ਫਰੀਜ਼ ਕੀਤੇ ਹੋਏ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ। ਔਰ ਫੋਰਨ ਕੰਟਰੀਬਿਊਸ਼ਨ ਐਕਟ ਜਿਹੜਾ FCRA ਹੈ ਉਸ ਦੇ ਲਾਇਸੈਂਸ ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ ਔਰ ਦੂਜਿਆਂ ਨੂੰ ਇਹ ਕਹਿ ਕੇ ਕਿ ਤੁਸੀਂ ਵਾਇਲੇਟ ਕਰ ਰਹੇ ਹੋ, ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਭਾਰਤ ਦਾ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਅਤੇ ਜੇ ਇਸ ਪ੍ਰੈਸ਼ਰ ਦੇ ਥੱਲੇ ਜੋ ਇੰਡੀਆ ਤੋਂ ਇਹ ਚਾਹੁੰਦੇ ਨੇ ਉਹ ਉਹਨਾਂ ਨੇ ਅੱਗੇ ਧਰ ਦਿੱਤਾ, ਫਿਰ ਇਹ ਰਿਪੋਰਟ ਜਿਹੜੀ ਹੈ ਇਹ ਠੰਡੇ ਬਸਤੇ ਦੇ ਵਿੱਚ ਚਲੀ ਜਾਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।